ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ USCIS ਨੇ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਆ, ਨਵਾਂ ਜਿਹੜਾ ਨੈਚੁਰਲਾਈਜੇਸ਼ਨ ਸਿਵਿਕ ਟੈਸਟ ਆ, ਜੋ 2025 ਦੇ ਵਿੱਚ ਉਹਨਾਂ ਨੇ ਦੱਸਿਆ ਸੀ, ਉਸ ਨੂੰ ਹੁਣ ਸ਼ੁਰੂ ਜਿਹੜਾ ਉਹ ਕਰ ਦਿੱਤਾ। ਅਕਤੂਬਰ 2025 ਤੋਂ ਬਾਅਦ 'ਚ ਜਿਨ੍ਹਾਂ ਨੇ ਵੀ ਕਹਿ ਲਓ ਵੀ ਸਿਟੀਜ਼ਨ ਬਣਨ ਦੇ ਲਈ ਟੈਸਟ ਦੇਣਾ ਹੈ, ਸਿਵਿਕ ਦਾ ਜਿਹੜਾ ਇੰਗਲਿਸ਼ ਵਾਲਾ ਟੈਸਟ ਹੁੰਦਾ ਆ ਨਾਲ, ਉਹਦੇ ਵਿੱਚ ਤਬਦੀਲੀਆਂ ਆ ਚੁੱਕੀਆਂ ਆ। ਪਹਿਲਾਂ 100 ਸਵਾਲ ਹੁੰਦੇ ਸੀ, ਹੁਣ ਉਹਦੀ ਥਾਂ ਦੇ ਉੱਤੇ 128 ਸਵਾਲ ਹੋਣਗੇ। ਅੱਗੇ 10 ਸਵਾਲ ਪੁੱਛੇ ਜਾਂਦੇ ਸੀ, ਉਹਨਾਂ 'ਚੋਂ ਤੁਹਾਨੂੰ 6 ਜਿਹੜੇ ਆ ਸਹੀ ਦੱਸਣੇ ਹੁੰਦੇ ਸੀਗੇ, ਤੇ ਹੁਣ 12 ਤੁਹਾਨੂੰ ਉੱਤਰ ਆ ਉਹ ਸਹੀ ਜਿਹੜੇ ਉਹ ਦੱਸਣੇ ਪੈਣਗੇ, ਤੇ 20 ਸਵਾਲ ਤੁਹਾਨੂੰ ਜਿਹੜੇ ਉਹ ਪੁੱਛੇ ਜਿਹੜੇ ਉਹ ਜਾਣਗੇ। ਸੋ ਹੁਣ ਜਿਨ੍ਹਾਂ ਨੇ ਵੀ ਹੁਣ ਇਸ ਸਮੇਂ ਦੇ ਵਿੱਚ ਅਪਲਾਈ ਕਰਨਾ ਹੈ, ਤੇ ਜਿਹੜਾ N400 ਫਾਰਮ ਹੁੰਦਾ, ਨਵਾਂ ਫਾਰਮ ਜਿਹੜਾ ਆ ਉਹ ਮੇਕ ਸ਼ੋਰ ਕਰੋ ਵੀ ਉਸ ਦੀ ਵਰਤੋਂ ਕਰਦੇ ਹੋਏ ਤੁਸੀਂ ਅਪਡੇਟ ਜਿਹੜਾ ਉਹ ਕਰਨਾ ਹੈਗਾ ਆ। ਸੋ ਜੇ ਦਿਖਾ ਹੀ ਦਿੰਦੇ ਆ ਹਰਜੋਤ ਸਿੰਘ ਜੀ ਨਾਲ ਸਕਰੀਨ ਦੇ ਉੱਤੇ ਵੀ ਜਿਹੜੇ ਸਿਵਿਕਸ ਦੇ ਟੈਸਟ ਦੇ ਵਿੱਚ ਉਹਨਾਂ ਨੇ ਚੇਂਜਸ ਜਿਹੜੇ ਲਿਆਂਦੇ ਆ, ਸੋ ਉਹ ਟੈਸਟ ਵੀ ਤੁਹਾਡੇ ਨਾਲ ਜਿਹੜਾ ਉਹ ਆਪਾਂ ਸ਼ੇਅਰ ਕਰ ਦਿੰਦੇ ਆ। ਸੋ 65 ਸਾਲ ਦੀ ਉਮਰ ਹੈਗੀ ਆ, ਸੋ ਉਹ 65 ਸਾਲ ਦੀ ਉਮਰ ਆ ਤੇ 20 ਸਾਲ ਹੋ ਗਏ ਅਮਰੀਕਾ 'ਚ ਰਹਿੰਦੇ ਆ, ਲਾਫੁਲ ਪਰਮਾਨੈਂਟ ਰੈਜ਼ੀਡੈਂਟ ਆ, ਉਹਨਾਂ ਨੂੰ ਹੁਣ ਕਹਿੰਦੇ ਵੀ ਸਪੈਸ਼ਲ ਕੰਸੀਡਰੇਸ਼ਨ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਵੇਗੀ। ਸੋ ਕਹਿੰਦੇ ਵੀ ਉਹ ਤੁਹਾਨੂੰ 20 ਦੀ ਥਾਂ ਦੇ ਉੱਤੇ 10 ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਸੋ 10 ਚੋਂ ਤੁਹਾਨੂੰ 6 ਜਿਹੜੇ ਆਨਸਰ ਫਿਰ ਵੀ ਜਿਹੜੇ ਉਹ ਦੇਣੇ ਜਿਹੜੇ ਉਹ ਪੈ ਸਕਦੇ ਹੈਗੇ ਜੇ ਤੁਹਾਡੇ ਸਪੈਸ਼ਲ ਕੰਸੀਡਰੇਸ਼ਨ ਆ। ਸੋ 128 ਸਵਾਲ ਹਰਜੋਤ ਸਿੰਘ ਜੀ ਇਹ ਕਰ ਦਿੱਤੇ ਆ। ਹੈ ਤਾਂ ਉਹਦਾ ਨਾਰਮਲ ਹੀ ਹੈ, ਕੋਈ ਜ਼ਿਆਦਾ ਔਖੇ ਨਹੀਂ ਹੈ, ਕਈ ਵਾਰੀ ਲੱਗਦਾ ਹੁੰਦਾ ਆ, ਪਰ ਥੋੜ੍ਹੀ ਜਿਹੜੇ ਸਿਵਲ ਵਾਲੇ ਸਿਵਲ ਵਾਰ ਜਿਹੜੀ ਹੋਈ ਸੀ ਉਹਦੇ ਨਾਲ ਕੋਈ ਸੰਬੰਧਿਤ ਥੋੜ੍ਹੀਆਂ ਹੋਰ ਪੁਰਾਣੀਆਂ ਫਾਊਂਡਰਸ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਆ ਉਹਨਾਂ ਨੂੰ ਜਿਹੜਾ ਹੁਣ ਐਡ ਹੋਰ ਕੀਤਾ ਗਿਆ ਆ। 1800s ਦੇ ਵਿੱਚ ਰੀਸੈਂਟ ਅਮਰੀਕਨ ਹਿਸਟਰੀ, ਹੋਰ ਹਿਸਟੋਰੀਕਲ ਇਨਫੋਰਮੇਸ਼ਨ ਉਹ ਇਸ ਦੇ ਵਿੱਚ ਨਵੀਂ ਜਿਹੜੀ ਉਹ ਐਡ ਕੀਤੀ ਗਈ ਆ। ਸਿੰਬਲਸ ਦੇ ਬਾਰੇ, ਹੌਲੀਡੇਜ਼ ਦੇ ਬਾਰੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਸਵਾਲ ਜਿਹੜੇ ਪੁੱਛੇ ਜਾਣਗੇ। ਸੋ ਮੇਕ ਸ਼ੋਰ ਕਰੋ ਵੀ ਹੁਣ ਜਦੋਂ ਤੁਸੀਂ ਸਿਵਿਕ ਦਾ ਟੈਸਟ ਦੇਣਾ ਆ ਉਹ 100 ਸਵਾਲਾਂ ਨਹੀਂ, ਹੁਣ 128 ਸਵਾਲਾਂ ਵਾਲਾ ਜਿਹੜਾ ਪੈਂਫਲੇਟ ਆ ਉਹ ਉਸ ਨੂੰ ਜਿਹੜਾ ਤੁਸੀਂ ਤਿਆਰੀ ਕਰਕੇ ਜਿਹੜਾ ਉਹ ਜਾਓ। ਸੋ USCIS ਦੇ ਦੁਆਰਾ ਜਿਹੜਾ ਨਵਾਂ ਟੈਸਟ ਆ ਇਹ ਹੁਣ ਵੱਡੇ ਪੱਧਰ ਦੇ ਉੱਤੇ ਇਸੇ ਦੇ ਨਾਲ ਹੀ ਜਿਹੜਾ ਟੈਸਟ ਆ ਲਿਆ ਜਾ ਰਿਹਾ ਹੈ। ਜਾਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਵਿੱਚ ਡਰ ਵਾਲਾ ਮਾਹੌਲ ਆ ਵੀ ਕਿਸ ਤਰ੍ਹਾਂ ਟੈਸਟ ਪਾਸ ਕਰਾਂਗੇ। ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਵੀ 20 ਕੁਐਸਚਨ ਪੁੱਛੇ ਜਾਊਗੇ ਤੇ 12 ਤੁਹਾਨੂੰ ਜਿਹੜੇ ਆ ਉਹ ਆਨਸਰ ਕਰਨੇ ਪੈਣੇ ਆ ਰਾਈਟ, ਤਾਂ ਤੁਸੀਂ ਜਿਹੜਾ ਆ ਟੈਸਟ ਪਾਸ ਕਰੋਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ USCIS ਨੇ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਆ, ਨਵਾਂ ਜਿਹੜਾ ਨੈਚੁਰਲਾਈਜੇਸ਼ਨ ਸਿਵਿਕ ਟੈਸਟ ਆ, ਜੋ 2025 ਦੇ ਵਿੱਚ ਉਹਨਾਂ ਨੇ ਦੱਸਿਆ ਸੀ, ਉਸ ਨੂੰ ਹੁਣ ਸ਼ੁਰੂ ਜਿਹੜਾ ਉਹ ਕਰ ਦਿੱਤਾ। ਅਕਤੂਬਰ 2025 ਤੋਂ ਬਾਅਦ 'ਚ ਜਿਨ੍ਹਾਂ ਨੇ ਵੀ ਕਹਿ ਲਓ ਵੀ ਸਿਟੀਜ਼ਨ ਬਣਨ ਦੇ ਲਈ ਟੈਸਟ ਦੇਣਾ ਹੈ, ਸਿਵਿਕ ਦਾ ਜਿਹੜਾ ਇੰਗਲਿਸ਼ ਵਾਲਾ ਟੈਸਟ ਹੁੰਦਾ ਆ ਨਾਲ, ਉਹਦੇ ਵਿੱਚ ਤਬਦੀਲੀਆਂ ਆ ਚੁੱਕੀਆਂ ਆ। ਪਹਿਲਾਂ 100 ਸਵਾਲ ਹੁੰਦੇ ਸੀ, ਹੁਣ ਉਹਦੀ ਥਾਂ ਦੇ ਉੱਤੇ 128 ਸਵਾਲ ਹੋਣਗੇ। ਅੱਗੇ 10 ਸਵਾਲ ਪੁੱਛੇ ਜਾਂਦੇ ਸੀ, ਉਹਨਾਂ 'ਚੋਂ ਤੁਹਾਨੂੰ 6 ਜਿਹੜੇ ਆ ਸਹੀ ਦੱਸਣੇ ਹੁੰਦੇ ਸੀਗੇ, ਤੇ ਹੁਣ 12 ਤੁਹਾਨੂੰ ਉੱਤਰ ਆ ਉਹ ਸਹੀ ਜਿਹੜੇ ਉਹ ਦੱਸਣੇ ਪੈਣਗੇ, ਤੇ 20 ਸਵਾਲ ਤੁਹਾਨੂੰ ਜਿਹੜੇ ਉਹ ਪੁੱਛੇ ਜਿਹੜੇ ਉਹ ਜਾਣਗੇ। ਸੋ ਹੁਣ ਜਿਨ੍ਹਾਂ ਨੇ ਵੀ ਹੁਣ ਇਸ ਸਮੇਂ ਦੇ ਵਿੱਚ ਅਪਲਾਈ ਕਰਨਾ ਹੈ, ਤੇ ਜਿਹੜਾ N400 ਫਾਰਮ ਹੁੰਦਾ, ਨਵਾਂ ਫਾਰਮ ਜਿਹੜਾ ਆ ਉਹ ਮੇਕ ਸ਼ੋਰ ਕਰੋ ਵੀ ਉਸ ਦੀ ਵਰਤੋਂ ਕਰਦੇ ਹੋਏ ਤੁਸੀਂ ਅਪਡੇਟ ਜਿਹੜਾ ਉਹ ਕਰਨਾ ਹੈਗਾ ਆ। ਸੋ ਜੇ ਦਿਖਾ ਹੀ ਦਿੰਦੇ ਆ ਹਰਜੋਤ ਸਿੰਘ ਜੀ ਨਾਲ ਸਕਰੀਨ ਦੇ ਉੱਤੇ ਵੀ ਜਿਹੜੇ ਸਿਵਿਕਸ ਦੇ ਟੈਸਟ ਦੇ ਵਿੱਚ ਉਹਨਾਂ ਨੇ ਚੇਂਜਸ ਜਿਹੜੇ ਲਿਆਂਦੇ ਆ, ਸੋ ਉਹ ਟੈਸਟ ਵੀ ਤੁਹਾਡੇ ਨਾਲ ਜਿਹੜਾ ਉਹ ਆਪਾਂ ਸ਼ੇਅਰ ਕਰ ਦਿੰਦੇ ਆ। ਸੋ 65 ਸਾਲ ਦੀ ਉਮਰ ਹੈਗੀ ਆ, ਸੋ ਉਹ 65 ਸਾਲ ਦੀ ਉਮਰ ਆ ਤੇ 20 ਸਾਲ ਹੋ ਗਏ ਅਮਰੀਕਾ 'ਚ ਰਹਿੰਦੇ ਆ, ਲਾਫੁਲ ਪਰਮਾਨੈਂਟ ਰੈਜ਼ੀਡੈਂਟ ਆ, ਉਹਨਾਂ ਨੂੰ ਹੁਣ ਕਹਿੰਦੇ ਵੀ ਸਪੈਸ਼ਲ ਕੰਸੀਡਰੇਸ਼ਨ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਵੇਗੀ। ਸੋ ਕਹਿੰਦੇ ਵੀ ਉਹ ਤੁਹਾਨੂੰ 20 ਦੀ ਥਾਂ ਦੇ ਉੱਤੇ 10 ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਸੋ 10 ਚੋਂ ਤੁਹਾਨੂੰ 6 ਜਿਹੜੇ ਆਨਸਰ ਫਿਰ ਵੀ ਜਿਹੜੇ ਉਹ ਦੇਣੇ ਜਿਹੜੇ ਉਹ ਪੈ ਸਕਦੇ ਹੈਗੇ ਜੇ ਤੁਹਾਡੇ ਸਪੈਸ਼ਲ ਕੰਸੀਡਰੇਸ਼ਨ ਆ। ਸੋ 128 ਸਵਾਲ ਹਰਜੋਤ ਸਿੰਘ ਜੀ ਇਹ ਕਰ ਦਿੱਤੇ ਆ। ਹੈ ਤਾਂ ਉਹਦਾ ਨਾਰਮਲ ਹੀ ਹੈ, ਕੋਈ ਜ਼ਿਆਦਾ ਔਖੇ ਨਹੀਂ ਹੈ, ਕਈ ਵਾਰੀ ਲੱਗਦਾ ਹੁੰਦਾ ਆ, ਪਰ ਥੋੜ੍ਹੀ ਜਿਹੜੇ ਸਿਵਲ ਵਾਲੇ ਸਿਵਲ ਵਾਰ ਜਿਹੜੀ ਹੋਈ ਸੀ ਉਹਦੇ ਨਾਲ ਕੋਈ ਸੰਬੰਧਿਤ ਥੋੜ੍ਹੀਆਂ ਹੋਰ ਪੁਰਾਣੀਆਂ ਫਾਊਂਡਰਸ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਆ
ਉਹਨਾਂ ਨੂੰ ਜਿਹੜਾ ਹੁਣ ਐਡ ਹੋਰ ਕੀਤਾ ਗਿਆ ਆ 1800s ਦੇ ਵਿੱਚ ਰੀਸੈਂਟ ਅਮਰੀਕਨ ਹਿਸਟਰੀ ਹੋਰ ਹਿਸਟੋਰੀਕਲ ਇਨਫੋਰਮੇਸ਼ਨ ਉਹ ਇਸ ਦੇ ਵਿੱਚ ਨਵੀਂ ਜਿਹੜੀ ਉਹ ਐਡ ਕੀਤੀ ਗਈ ਆ ਸਿੰਬਲਸ ਦੇ ਬਾਰੇ ਹੌਲੀਡੇਜ਼ ਦੇ ਬਾਰੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਸਵਾਲ ਜਿਹੜੇ ਪੁੱਛੇ ਜਾਣਗੇ ਸੋ ਮੇਕ ਸ਼ੋਰ ਕਰੋ ਵੀ ਹੁਣ ਜਦੋਂ ਤੁਸੀਂ ਸਿਵਿਕ ਦਾ ਟੈਸਟ ਦੇਣਾ ਆ ਉਹ 100 ਸਵਾਲਾਂ ਵਾਲਾ ਨਹੀਂ ਹੁਣ 128 ਸਵਾਲਾਂ ਵਾਲਾ ਜਿਹੜਾ ਪੈਂਫਲੇਟ ਆ ਉਹ ਉਸ ਨੂੰ ਜਿਹੜਾ ਤੁਸੀਂ ਤਿਆਰੀ ਕਰਕੇ ਜਿਹੜਾ ਉਹ ਜਾਓ ਸੋ USCIS ਦੇ ਦੁਆਰਾ ਜਿਹੜਾ ਨਵਾਂ ਟੈਸਟ ਆ ਇਹ ਹੁਣ ਵੱਡੇ ਪੱਧਰ ਦੇ ਉੱਤੇ ਇਸੇ ਦੇ ਨਾਲ ਹੀ ਜਿਹੜਾ ਟੈਸਟ ਆ ਲਿਆ ਜਾ ਰਿਹਾ ਹੈ ਜਾਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਵਿੱਚ ਡਰ ਵਾਲਾ ਮਾਹੌਲ ਆ ਵੀ ਕਿਸ ਤਰ੍ਹਾਂ ਟੈਸਟ ਪਾਸ ਕਰਾਂਗੇ ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਵੀ 20 ਕੁਐਸਚਨ ਪੁੱਛੇ ਜਾਊਗੇ ਤੇ 12 ਤੁਹਾਨੂੰ ਜਿਹੜੇ ਆ ਉਹ ਆਨਸਰ ਕਰਨੇ ਪੈਣੇ ਆ ਰਾਈਟ ਤਾਂ ਤੁਸੀਂ ਜਿਹੜਾ ਆ ਟੈਸਟ ਪਾਸ ਕਰੋਗੇ ਯਾ